व्यूअर्स वेलकम बैक इन आवर प्रोग्राम जी डॉक्टर साहब साडी पहली लिखत आई है अमरीक सिंह जी दी बहरीन तो ये लिखते हैं सत्कारयोग डॉक्टर अमरजीत सिंह जी वाहिगुरू जी का खालसा वाहिगुरू जी की फतेह। आज जिस विषय बारे मैं आप जी ਨੂੰ लिख रहा हाँ ये विषय बहुत ही गंभीर ते चिंताजनक है। ਆਪਾਂ सब जानते हाँ कि साडी मां धरती पंजाब ਨੂੰ बर्बाद करने ਲਈ ਅਤੇ ਸਿੱਖਾਂ ਨੂੰ पूरी दुनिया ਵਿੱਚ ਨੀਵਾਂ ਦਿਖਾਉਣ ਲਈ ਸਾਡੀਆਂ ਵਿਰੋਧੀ ਤਾਕਤਾਂ लगातार कोई ना कोई चाल चलदियां ਰਹਿੰਦੀਆਂ ਹਨ। पर जो घटना आप जी नाल मैं सांझी करन जा रहा हाँ ਉਹ सुन के कौम की चढ़दी कला की कामना रखने वाले हर सिख का हिरदा वलूंदरिया गया है। यूरोप मुल्कां दे वांग ही गल्फ मुल्कां वांग भाव दुबई बहरीन ओमान सऊदी अरब कतर कुवैत मुल्कां विच भी पंजाबी काफ़ी लंबे समय तो रह रहे हैं ਅਤੇ ਕਿਰਤ ਕਮਾਈ ਕਰਕੇ ਆਪਣੇ ਵਤਨੀ ਬੈਠੇ ਪਰਿਵਾਰਾਂ ਨੂੰ ਪਾਲ ਰਹੇ ਹਨ। ਜਿੱਥੇ ਇਹਨਾਂ ਅਰਬ ਮੁਲਕਾਂ ਵਿੱਚ ਪੰਜਾਬੀਆਂ ਨੇ ਸਖਤ ਮਿਹਨਤਾਂ ਕਰਕੇ ਆਪਣਾ ਲੋਹਾ ਮਨਵਾਇਆ ਹੈ ਉੱਥੇ ਧਰਮ ਦੇ ਪ੍ਰਚਾਰ ਲਈ ਗੁਰਦੁਆਰੇ ਸਥਾਪਿਤ ਕਰਕੇ ਇਹਨਾਂ ਮੁਲਕਾਂ ਦੇ ਲੋਕਾਂ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਵਡਮੁੱਲੇ ਵਿਚਾਰਾਂ ਤੋਂ ਵਾਕਿਫ ਕਰਵਾਇਆ ਹੈ। ਬੰਦਾ ਅੰਮ੍ਰਿਤਧਾਰੀ ਹੋਵੇ ਜਾਂ ਨਾ ਪਰ ਗੁੱਟ ਵਿੱਚ ਪਾਏ ਕੜੇ ਅਤੇ ਸਿਰ ਤੇ ਸੱਜੀ ਦਸਤਾਰ ਨੂੰ ਵੇਖ ਕੇ ਹਰ ਇੱਕ ਮੁਸਲਿਮ ਸਰਦਾਰ ਜੀ ਸਤਿ ਸ਼੍ਰੀ ਅਕਾਲ ਕਹਿ ਕੇ ਬੁਲਾਉਂਦਾ ਹੈ ਅਤੇ ਬਹੁਤ ਅਦਬ ਸਤਿਕਾਰ ਕਰਦਾ ਹੈ। ਪਰ ਪਿਛਲੇ ਦਿਨੀ ਉਦੋਂ ਸਮੁੱਚੇ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪਿਆ ਜਦੋਂ ਪੰਜਾਬ ਤੋਂ ਆਏ ਕੁਝ ਨੌਜਵਾਨਾਂ ਪਾਸੋਂ ਨਸ਼ੀਲੇ ਪਦਾਰਥ ਦੁਬਈ 에ਅਰਪੋਰਟ ਤੇ ਫੜੇ ਗਏ ਜੋ ਉਹਨਾਂ ਆਪਣੀਆਂ ਦਸਤਾਰਾਂ ਵਿੱਚ ਲੁਕਾਏ ਹੋਏ ਸਨ। ਸਿੱਟੇ ਵਜੋਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਨੌਜਵਾਨ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹੋਣ ਕਰਕੇ ਸਿੱਖ ਜਥੇਬੰਦੀਆਂ ਨੇ ਇਸ ਗਲਤੀ ਨੂੰ ਅਣਜਾਣਪੁਣੇ ਵਿੱਚ ਹੋਈ ਭੁੱਲ ਸਮਝ ਕੇ ਸਰਕਾਰ ਨਾਲ ਰਾਬਤਾ ਕਰਕੇ ਇਹਨਾਂ ਨੂੰ ਛੁਡਵਾ ਕੇ ਵਾਪਸ ਮੁਲਕ ਭੇਜ ਦਿੱਤਾ। ਪਰ ਅਫਸੋਸ ਉਦੋਂ ਹੋਇਆ ਜਦੋਂ ਇੱਥੋਂ ਦੀਆਂ ਸਰਕਾਰਾਂ ਨੇ ਐਲਾਨ ਕੀਤਾ ਕਿ ਪੰਜਾਬੀ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਨਹੀਂ ਤਾਂ ਤੁਹਾਡੀਆਂ ਦਸਤਾਰਾਂ ਨੂੰ 에ਅਰਪੋਰਟ ਤੇ ਲੁਹਾ ਕੇ ਚੈੱਕ ਕੀਤਾ ਜਾਵੇਗਾ ਤੇ ਜਾਂ ਫਿਰ ਸਮੂਹ ਪੰਜਾਬੀਆਂ ਦੇ ਵੀਜ਼ੇ ਇਹਨਾਂ ਮੁਲਕਾਂ ਵਿੱਚ ਬੰਦ ਕੀਤੇ ਜਾਣਗੇ। ਇੱਥੇ ਪਹਿਲਾਂ ਹੀ ਗਲਤ ਹਰਕਤਾਂ ਕਰਕੇ ਬੰਗਲਾਦੇਸ਼ ਦੇ ਵੀਜ਼ੇ ਬੰਦ ਹਨ ਤਾਂ ਪੰਜਾਬੀਆਂ ਦੇ ਵੀਜ਼ੇ ਬੰਦ ਕਰਨੇ ਕੋਈ ਵੱਡੀ ਗੱਲ ਨਹੀਂ। ਅਜਿਹਾ ਐਲਾਨ ਪਹਿਲੀ ਵਾਰ ਸੁਣਨ ਨੂੰ ਮਿਲਿਆ ਜੋ ਬੇਹੱਦ ਮੰਦਭਾਗੀ ਘਟਨਾ ਸੀ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਉਂਝ ਤਾਂ ਭਾਰਤ ਇੰਨੀਆਂ ਡਿੰਗਾਂ ਮਾਰਦਾ ਹੈ ਕਿ ਪੰਜਾਬ ਵਿੱਚ ਨਸ਼ਾ ਪਾਕਿਸਤਾਨ ਤੋਂ ਆਉਂਦਾ ਹੈ ਪਰ ਇਹ ਮੁੰਡੇ ਤਾਂ ਪਾਕਿਸਤਾਨ ਤੋਂ ਨਹੀਂ ਆਏ ਸਨ। ਇੰਨੇ ਸਖਤ ਪ੍ਰਬੰਧ ਹੋਣ ਦੇ ਬਾਵਜੂਦ ਇਹ ਮੁੰਡੇ ਨਸ਼ੇ ਲੈ ਕੇ ਕਿਵੇਂ ਭਾਰਤੀ 에ਅਰਪੋਰਟ ਸੁਰੱਖਿਆ ਤੋਂ ਬਚ ਨਿਕਲੇ। ਮੈਨੂੰ ਇਸ ਪਿੱਛੇ ਕੋਈ ਗਹਿਰੀ ਸਾਜ਼ਿਸ਼ ਨਜ਼ਰ ਆਉਂਦੀ ਹੈ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਤਾਂ ਇਹਨਾਂ ਨੇ ਬਰਬਾਦ ਹੀ ਕਰ ਦਿੱਤਾ ਹੈ। ਹੁਣ ਇਹਨਾਂ ਦੀ ਨਜ਼ਰ ਪੰਜਾਬ ਤੋਂ ਬਾਹਰ ਬੈਠੇ ਪੰਜਾਬੀ ਪੁੱਤਾਂ ਤੇ ਹੈ। ਜੇਕਰ ਨਸ਼ਾ ਪਹੁੰਚ ਗਿਆ ਤਾਂ ਮੁੰਡੇ ਇਸ ਦਾ ਸੇਵਨ ਕਰਕੇ ਬਰਬਾਦ ਹੋਣਗੇ ਤੇ ਜੇ ਫੜਿਆ ਗਿਆ ਤਾਂ ਸਿੱਖ ਕੌਮ ਤੇ ਪੰਜਾਬੀਆਂ ਦੀ ਦਸਤਾਰ ਬਦਨਾਮ ਹੋਵੇਗੀ। ਲੋੜ ਹੈ ਇਹਨਾਂ ਦੀਆਂ ਚਾਲਾਂ ਤੋਂ ਖਬਰਦਾਰ ਹੋ ਕੇ ਪਿੰਡ-ਪਿੰਡ ਜਾ ਕੇ ਨੌਜਵਾਨੀ ਨੂੰ ਬਚਾਉਣ ਦੀ ਨਹੀਂ ਤਾਂ ਇਹ ਨਸ਼ਿਆਂ ਦਾ ਜ਼ਹਿਰੀਲਾ ਸੱਪ ਪੰਜਾਬ ਦੀ ਜਵਾਨੀ ਨੂੰ ਦੇਸ਼ ਅਤੇ ਪ੍ਰਦੇਸ਼ ਵਿੱਚ ਬੈਠਿਆਂ ਨੂੰ ਨਿਗਲ ਜਾਵੇਗਾ। ਹੁਣ ਚੁੱਪ ਕਰਨ ਦਾ ਵੇਲਾ ਨਹੀਂ ਹੈ। ਜੇਕਰ ਕੁਝ ਨਾ ਕੀਤਾ ਗਿਆ ਤਾਂ ਪਹਿਲਾਂ ਤਾਂ ਝੂਠੇ ਮੁਕਾਬਲਿਆਂ ਵਿੱਚ ਮਾਰੇ ਗਏ ਪੁੱਤਾਂ ਦੀਆਂ ਲਾਸ਼ਾਂ ਤੇ ਪੈਂਦੇ ਮਾਵਾਂ ਦੇ ਵੈਣ ਸੁਣਦੇ ਸਾਂ। ਹੁਣ ਨਸ਼ੇ ਨਾਲ ਮਰਦੀ ਜਵਾਨੀ ਦੇ ਸਿਵਿਆਂ ਦੀ ਅੱਗ ਮਾਪਿਆਂ ਨੂੰ ਜਿਉਂਦੀਆਂ ਲਾਸ਼ਾਂ ਬਣਾ ਦੇਵੇਗੀ। ਜੀ ਡਾਕਟਰ ਸਾਹਿਬ। ਵੀਰ ਅਮਰੀਕ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬਹਿਰੀਨ ਤੋਂ ਲਿਖਿਆ ਜੀ। ਕਾਫੀ ਪੁਰਾਣੀ ਉਹਨਾਂ ਦੀ ਲਿਖਤ ਹੈ। ਇੱਕ ਤਾਂ ਵੈਸੇ ਵੀ ਕਈ ਵਾਰ ਲਾਈਨ 'ਚ ਲੱਗਣ ਵਾਲੀ ਗੱਲ ਹੁੰਦੀ ਹੈ ਪਰ ਇਹ ਇੰਨੀ ਕੁ ਡਰਾਉਣੀ ਲਿਖਤ ਸੀ ਮੈਂ ਵੀ ਮਨ ਨਹੀਂ ਸੀ ਬਣਾ ਪਾ ਰਿਹਾ ਵੀ ਇਸ ਨੂੰ ਸ਼ੇਅਰ ਵੀ ਕੀਤਾ ਜਾਏ ਕਿ ਨਾ ਕੀਤਾ ਜਾਏ। ਕੁਛ ਦੇਰ ਜਦੋਂ ਇਹ ਕਾਰਜ ਮਨ 'ਚ ਆਈ ਕਿ ਵੀ ਨਹੀਂ ਇਹਨੂੰ ਰਹਿਣ ਦਈਏ। ਇੱਕ ਘਟਨਾ ਹੋਈ ਹੈ ਪਤਾ ਨਹੀਂ ਕਿੰਨੀ ਕਿ ਕ੍ਰੈਡੀਬਲ ਹੈ। ਇਹ ਨਾ ਹੋਏ ਵੀ ਇਹ ਕਲੂ ਬਾਕੀਆਂ ਨੂੰ ਮਿਲੇ ਇਹ ਨਾ ਹੋਏ ਦਾ ਬਹਾਨਾ ਬਣਾ ਕੇ ਪਹਿਲਾਂ ਹੀ ਬਦਨਾਮੀ ਹੋਏ। ਪਰ ਫਿਰ ਮੈਂ ਸੋਚਿਆ ਵੀ ਜਦੋਂ ਹੁਣ ਦੁਸ਼ਮਣ ਬਾਤ ਕਰੇ ਅਨਹੋਣੀ ਦੁਸ਼ਮਣ ਅਨਹੋਣੀਆਂ ਕਰ ਰਿਹਾ ਜਿਸ ਤਰੀਕੇ ਨਾਲ ਈਵਨ ਮਲੇਸ਼ੀਆ ਹੋਏ ਥਾਈਲੈਂਡ ਹੋਏ ਬਰਮਾ ਹੋਏ ਨੇਪਾਲ ਹੋਏ ਇਹਨਾਂ ਦੇਸ਼ਾਂ 'ਚੋਂ ਵੀ ਭੋਲੇ ਭਾਲੇ ਮਾਸੂਮ ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਪਹਿਲਾਂ ਆਪ ਹੀ ਇਹਨਾਂ ਨੇ ਇੰਟਰਨੈਟ ਦੇ ਉੱਤੇ ਸੈੱਲ ਕ੍ਰੀਏਟ ਕੀਤੇ ਹੋਏ ਨੇ ਭੜਕਾਟ ਪੈਦਾ ਕਰਨ ਵਾਲੇ ਉਹਨਾਂ ਨੂੰ ਫਿਰ ਇਹ ਜਿਹੜੇ ਨੇ ਹੁੱਕ ਕਰਦੇ ਨੇ ਫਿਰ ਕਹਾਣੀ ਬਣਾ ਦਿੰਦੇ ਨੇ ਜੀ ਕਿ ਟੈਰਰਿਜ਼ਮ ਦੀ ਰਿੰਗ ਫੈਲ ਗਈ ਫਿਰ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ ਐਕਸਟਰਾਡਾਈਟ ਦੇ ਨਾਂ ਥੱਲੇ ਜੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਮੈਂ ਕਲੋਜ਼ਿੰਗ ਤੋਂ ਸ਼ੁਰੂ ਕਰਾਂ ਕਿਉਂਕਿ ਆਪਣੇ ਆਪ ਦੇ ਵਿੱਚ ਹੀ ਬੜੀ ਡੀਟੇਲ ਈਮੇਲ ਹੈ ਕੋਈ ਬਹੁਤੀ ਵੇਰਵੇ ਦੀ ਮੁਹਤਾਜ ਨਹੀਂ ਹੈ। ਬਹਿਰੀਨ
ਦੇ ਹਵਾਈ ਅੱਡੇ ਤੇ ਭਾਈ ਅਮਰੀਕ ਸਿੰਘ ਜਿਹੜੇ ਜ਼ਿੰਮੇਵਾਰ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨੇ ਜਨਰਲ ਸਕੱਤਰ ਨੇ ਉੱਥੋਂ ਦੇ ਜੀ, ਉਹਨਾਂ ਨੇ ਲਿਖਿਆ ਕਿ ਵੀ ਬਹਿਰੀਨ ਦੇ ਹਵਾਈ ਅੱਡਿਆਂ ਤੇ ਜਿਹੜੇ ਕੁਝ ਗਰੀਬ ਸਿੱਖ ਜ਼ਾਹਰ ਹੈ ਜਿਨ੍ਹਾਂ ਦੇ ਸਿਰ ਤੇ ਪੱਗਾਂ ਨੇ, ਨਹੀਂ ਵੀ ਜਾਲੀ ਸਿੱਖ ਵੀ ਹੋਣਗੇ, ਸਿੱਖ ਹੀ ਤੁਸੀਂ ਉਹਨਾਂ ਨੂੰ ਕਹੋਗੇ, ਉਹਨਾਂ ਦੀਆਂ ਦਸਤਾਰਾਂ ਚੋਂ ਨਸ਼ੀਲੀਆਂ ਜਿਹੜੀਆਂ ਨੇ ਚੀਜ਼ਾਂ ਮਿਲੀਆਂ ਔਰ ਉਸ ਦਾ ਇਮੀਡੀਏਟ ਇੰਪੈਕਟ ਇਹ ਹੋਇਆ, ਭਾਵੇਂ ਜਿੰਨਾ ਕੁ ਉੱਥੇ ਸਿੱਖਾਂ ਨੇ ਆਪਣਾ ਰੈਪੂਟੇਸ਼ਨ ਬਣਾਇਆ ਹੋਏਗਾ ਉਹਨਾਂ ਨੂੰ ਤਾਂ ਉਹਨਾਂ ਨੇ ਵਾਪਸ ਭਿਜਵਾ ਦਿੱਤਾ ਹੈ, ਲੇਕਿਨ ਨਾਲ ਹੀ ਗਵਰਨਮੈਂਟ ਨੇ ਵਾਰਨਿੰਗ ਦੇ ਦਿੱਤੀ ਕਿ ਜੇ ਕੋਈ ਵਾਕਿਆ ਇਸ ਕਿਸਮ ਦਾ ਦੁਬਾਰਾ ਹੋਇਆ ਤੇ ਅਸੀਂ ਸਭ ਦੀਆਂ ਪੱਗਾਂ ਲਵਾਇਆ ਕਰਾਂਗੇ ਜੀ। ਔਰ ਜਿਹੜਾ ਬਿਲਕੁਲ ਬੜਾ ਵੈਲਿਡ ਪੁਆਇੰਟ ਹੈ ਕਿ ਵੀ ਹੁਣ 에ਅਰਪੋਰਟਾਂ ਤੇ ਕਿਸ ਲੈਵਲ ਦੀ ਸਿਕਿਉਰਿਟੀ ਹੈ। ਜੇ ਤੁਸੀਂ ਭਾਰ ਕਿਸੇ ਚੀਜ਼ ਦਾ ਕਰਨਾ ਹੈ ਉਹ 5-5 ਗ੍ਰਾਮ ਤੱਕ ਜੇ ਵਾਧੂ ਹੁੰਦਾ ਹੈ ਉਹ ਐਕਸਟਰਾ ਲਾਣ ਤੱਕ ਜਾਂਦੇ ਨੇ, ਕੋਈ ਚੀਜ਼ ਜਿਹੜੀ ਹੈ ਉਹ ਜਾ ਨਹੀਂ ਸਕਦੀ ਆ। ਪਿਛਲੇ ਦਿਨਾਂ 'ਚ ਅੰਮ੍ਰਿਤਸਰ ਦੇ 에ਅਰਪੋਰਟ ਤੇ ਇੱਕ ਅਮਰੀਕਨ ਬੀਬੀ ਕਿ ਜੀ ਉਹਦੇ ਕਾਰਤੂਸ ਮਿਲੇ ਹਾਂਜੀ ਤੇ ਉਹਨੂੰ ਕਿੱਥੋਂ ਲਿਆਏ ਕਿ ਵੀ ਇਹ ਆ ਗਏ। ਸੋ ਇਹ ਗੱਲ ਬਿਲਕੁਲ ਠੀਕ ਹੈ, ਉਹ ਕੋਈ ਬੱਸ ਤੇ ਬਹਿ ਕੇ ਤਾਂ ਆਏ ਨਹੀਂ, ਬਹਿਰੀਨ ਨੂੰ ਬੱਸਾਂ ਤਾਂ ਚੱਲਦੀਆਂ ਨਹੀਂ ਅੰਮ੍ਰਿਤਸਰੋਂ ਜੀ ਕਿ ਵੀ ਬੱਸ 'ਚ ਆ ਗਏ। ਹੁਣ ਉਹਨਾਂ ਨੇ ਫਲਾਈ ਕੀਤਾ ਕਿਸੇ 에ਅਰਪੋਰਟ ਤੋਂ, ਇੰਡੀਆ ਦੇ 에ਅਰਪੋਰਟ ਬੰਬੇ ਤੋਂ ਕੀਤਾ, ਕਿਤੋਂ ਵੀ ਕੀਤਾ। ਹੁਣ ਪਹਿਲਾ ਸਵਾਲ ਇਹ ਨਹੀਂ ਕਿ ਵੀ ਬਹਿਰੀਨ ਦੇ ਵਿੱਚ ਉਹਨਾਂ ਦੇ ਕੋਲ ਜਿਹੜੀਆਂ ਨੇ ਉਹਨਾਂ ਦੀਆਂ ਪੱਗਾਂ ਦੇ ਵਿੱਚ ਡਰੱਗਸ ਸੀ, ਵੀ ਇਹ ਕਿਵੇਂ ਡਰੱਗਸ ਜਿਹੜੀਆਂ ਨੇ, ਜਿਹੜਾ ਬੰਦਾ ਕਮਾਈ ਦੇ ਲਈ ਵੀ ਚੱਲਿਆ ਹੋਏ ਪਹਿਲਾਂ ਤਾਂ ਉਹ ਡੇਅਰ ਹੀ ਨਹੀਂ ਕਰਦਾ, ਕਿਵੇਂ ਲੈ ਕੇ ਵੀਜ਼ੇ ਏਜੰਟਾਂ ਤੋਂ, ਈਵਨ ਮਿਡਲ ਈਸਟ ਜਿਹੜੀਆਂ ਗਲਫ ਕੰਟਰੀਜ਼ ਦਾ ਉਹਨਾਂ ਨੇ ਨਾਂ ਲਏ ਨੇ, 5-5 7-7 10-10 ਲੱਖ ਤਾਂ ਉੱਥੋਂ ਦੇ ਵੀਜ਼ੇ ਦਾ ਹੀ ਲੱਗ ਜਾਂਦਾ ਜੀ। ਫਿਰ ਇੱਕ ਬੰਦਾ ਕੋਈ ਗਲਤੀ ਕਰਦਾ ਹੈ, ਕੋਈ ਕਹਿੰਦਾ ਕਿ ਜੀ ਹੋਇਆ, ਜਿਵੇਂ ਇਹਨਾਂ ਨੇ ਲਿਖਿਆ, ਇਹਨਾਂ ਨੇ ਨੰਬਰ ਨਹੀਂ ਲਿਖਿਆ ਪਰ ਇਹਦਾ ਮਤਲਬ ਹੈ ਕਿ ਮਲਟੀਪਲ ਨੇ, ਜ਼ਿਆਦਾ ਨੇ, ਔਰ ਕਿਵੇਂ ਉੱਥੋਂ ਸਣੇ ਡਰੱਗਸ ਉਹ ਚੜ੍ਹ ਗਏ। ਹੁਣ ਇਹੀ ਗੱਲ ਸਵਾਲ ਪੈਦਾ ਹੁੰਦਾ ਹੈ ਇਹ ਸਾਰੇ। ਸੋ ਕੰਸਪੀਰੇਸੀ ਜਿਹੜੀ ਹੈ ਉਹ ਇੱਥੋਂ ਹੀ ਸ਼ੁਰੂ ਹੋ ਜਾਂਦੀ ਔਰ ਇਹਦੇ 'ਚ ਮੈਨੂੰ ਕੋਈ ਦੋ ਰਾਵਾਂ ਨਹੀਂ ਨੇ। ਔਰ ਫਿਰ ਉਹਨਾਂ ਨੇ ਜਿਵੇਂ ਕਿਹਾ ਕਿ ਜੀ ਗਰੀਬ ਨੌਜਵਾਨ, ਹੁਣ ਗਰੀਬ ਨੌਜਵਾਨ ਜਿਹੜਾ ਵੀ 2-4 ਲੱਖ ਦੇ ਕੇ ਜਿਹਨੇ ਵੀਜ਼ਾ ਲਿਆ, ਮਾਪਿਓ ਨੇ ਕਮਾਈ ਲਈ ਭੇਜਿਆ, ਇਹ ਸਭ ਨੂੰ ਪਤਾ ਹੈ ਵੀ ਮੁਸਲਮਾਨ ਦੇਸ਼ਾਂ 'ਚ ਨਸ਼ਿਆਂ ਦਾ ਮਾਮਲਾ ਜਾਂ ਦੂਜਿਆਂ 'ਚ ਉਹ ਤਾਂ ਬੀਹੈਡ ਕਰ ਦਿੰਦੇ ਨੇ, ਸਿਰ ਲਾ ਦਿੰਦੇ ਨੇ ਜੀ। ਉਹਨਾਂ ਦੇ ਤਾਂ ਸ਼ਰ੍ਹਾ ਦੇ ਕਾਨੂੰਨ ਨੇ ਸਾਰੇ ਮੁਸਲਿਮ ਮੁਲਕਾਂ 'ਚ, ਕੋਈ ਅਮਰੀਕਾ ਕੈਨੇਡਾ ਤਾਂ ਨਹੀਂ ਹੈਗਾ ਵੀ ਤੁਹਾਨੂੰ ਜੇਲ੍ਹ ਭੇਜ ਦੇਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜੇ ਜਿਹੜਾ ਜਿਸ ਨੂੰ ਤੁਸੀਂ ਪਲੈਨਡ ਤਰੀਕੇ ਦੇ ਨਾਲ ਕੀਤਾ ਗਿਆ ਕਾਰਜ ਹੈ ਜੀ ਸਿੱਖਾਂ ਨੂੰ ਬਦਨਾਮ ਕਰਨ ਦਾ। ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਹ ਦਸਤਾਰ ਦੇ ਮਾਮਲੇ 'ਚ ਦੇਖਦੇ ਹੋ ਕਿ ਦਸਤਾਰ ਦੀ ਲੜਾਈ ਫਰਾਂਸ 'ਚ ਹੋਏ 2004 ਦੇ ਵਿੱਚ ਉਹਨਾਂ ਨੇ ਕਾਨੂੰਨ ਬਣਾਇਆ ਕਿ ਜੀ ਜਿਹੜੇ ਨੇ ਕੋਈ ਵੀ ਆਸਟੈਂਸਿਬਲ ਸਾਈਨਸ ਆਫ ਰਿਲੀਜਨ ਨਾਲ ਬੱਚੇ ਸਕੂਲਾਂ 'ਚ ਨਹੀਂ ਜਾ ਸਕਦੇ। ਮਨਮੋਹਨ ਸਿੰਘ ਜਿਹੜਾ 10 ਸਾਲ ਪ੍ਰਾਈਮ ਮਿਨਿਸਟਰ ਰਿਹਾ, ਕੋਈ ਇੰਟਰਫੀਅਰੈਂਸ ਨਹੀਂ ਹੈ, ਫਰਾਂਸ ਨਾਲ ਡੀਲ ਵੀ ਕਰਦੇ ਰਹੇ। ਸੋ ਜ਼ਾਹਰ ਹੈ ਵੀ ਜਿਹੜੇ ਉੱਥੋਂ ਦੇ ਨੀਤੀ ਬਣਾਉਣ ਵਾਲੇ ਨੇ ਉਹਨਾਂ ਦਾ ਇੰਟਰਸਟ ਨਹੀਂ ਹੈ। ਇਸ ਦੇ ਉਲਟ ਉਹਨਾਂ ਨੂੰ ਲੱਗਦਾ ਹੈ ਵੀ ਸਿੱਖ ਦੁਨੀਆ ਭਰ ਦੇ ਵਿੱਚ ਆਪਣੀ ਥਾਂ ਬਣਾ ਰਹੇ ਨੇ, ਕੱਲ੍ਹ ਨੂੰ ਉਹਨਾਂ ਦਾ, ਔਰ ਬਾਹਰ ਸਿੱਖ ਜਿਹੜੇ ਨੇ ਪੂਰੇ ਜਾਗਰੂਕ ਵੀ ਨੇ, ਖਾਲਿਸਤਾਨ 'ਚ ਵੀ ਯਕੀਨ ਰੱਖਦੇ ਨੇ, ਸਿੱਖੀ 'ਚ ਵੀ ਪੱਕੇ ਨੇ, ਔਰ ਇਹਨਾਂ ਨੂੰ ਇੰਨਾ ਕੁ ਬਦਨਾਮ ਕਰੋ ਕਿ ਭਾਈ ਇਹ ਜਿਹੜੀ ਦਸਤਾਰ ਹੈ ਇਹ ਪ੍ਰਾਈਡ ਦੀ ਥਾਂ ਤੇ ਸ਼ਰਮ, ਜ਼ਿੱਲਤ ਔਰ ਘਟੀਆਪਨ ਦੀ ਨਿਸ਼ਾਨੀ ਜਿਹੜੀ ਹੈ ਇਹ ਸਾਬਤ ਹੋਏ ਕਿ ਇਹ ਕ੍ਰਿਮੀਨਲ ਨੇ, ਇਹ ਡਰੱਗੀ ਨੇ ਜੀ, ਔਰ ਇਹ ਜਿਹੜੇ ਨੇ ਇਹ ਕੋਈ ਚੰਗੇ ਲੋਕ ਨਹੀਂ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਨੇ, ਵੀਰ ਅਮਰੀਕ ਸਿੰਘ ਹੋਰਾਂ ਨੇ ਸਾਡੇ ਨੋਟਿਸ 'ਚ ਇਸ ਘਟਨਾ ਨੂੰ ਲਿਆ ਕੇ ਇੱਕ ਬੜਾ ਚੰਗਾ ਕੰਮ ਕੀਤਾ ਔਰ ਉਹਨਾਂ ਨੇ ਇਹ ਵੀ ਠੀਕ ਕੱਢਿਆ ਇਹਦੇ 'ਚੋਂ ਕਨਕਲੂਜਨ ਕਿ ਵੀ ਇੱਕ ਪਾਸੇ ਬਦਨਾਮੀ ਤੇ ਜੇ ਨਸ਼ੇ ਪਹੁੰਚ ਜਾਂਦੇ ਨੇ ਇਸ ਰਾਹੀਂ ਜਾਂ ਹੋਰ ਵੀ ਸਾਧਨ ਵਰਤਦੇ ਹੋਣਗੇ ਤੇ ਜਿਹੜੀ ਪੰਜਾਬ ਤੋਂ ਬਾਹਰ ਬੈਠੀ ਜਵਾਨੀ ਹੈ, ਜੇ ਪੰਜਾਬ 'ਚ ਤਾਂ ਬਰਬਾਦ ਕਰ ਦਿੱਤੀ ਆਲਰੇਡੀ ਕਿ ਭਾਈ ਅਸੀਂ ਜਿਹੜਾ ਉਹ ਉਸ ਦੌਰ 'ਚ 80ਵਿਆਂ 90ਵਿਆਂ ਦੇ ਵਿੱਚ ਕਵਿਸ਼ਰੀ ਪੜ੍ਹਦੇ ਸੀ ਕਿ ਜੀ ਭਾਈ ਸਾਡੇ ਬਾਲਣ ਮੁੱਕ ਗਏ ਜੀ, ਰੋ ਰੋ ਸਾਡੇ ਅਥਰੂ ਸੁੱਕ ਗਏ ਜੀ, ਕਿ ਵੀ ਅਸੀਂ ਲਾਸ਼ਾਂ ਢੋ ਸਾਡੇ ਬਾਲਣ ਮੁੱਕ ਗਏ ਔਰ ਰੋ ਰੋ ਕੇ ਸਾਡੇ ਅਥਰੂ ਸੁੱਕ ਗਏ, ਅਥਰੂ ਵੀ ਸੁੱਕ ਗਏ, ਬਾਲਣ ਵੀ ਮੁੱਕ ਗਏ। ਤੇ ਹੁਣ ਇਹ ਜਿਹੜਾ ਡਰੱਗਸ ਦੇ ਨਾਲ ਜਿਉਂਦੀਆਂ ਲਾਸ਼ਾਂ ਮਾਪਿਓ ਬਣੇ ਹੋਏ ਨੇ ਤੇ ਇਹੀ ਜਿਹੜਾ ਕੁਝ ਬਾਹਰ ਦੁਹਰਾਇਆ ਜਾਣਾ ਦੁਹਰਾਉਣ ਦੀ ਲਾਈਨ ਹੈ। ਸੋ ਇਕੱਲੀ ਉਸ ਹਵਾਲੇ ਨਾਲ ਨਹੀਂ, ਅਸੀਂ ਦੇਖਦੇ ਹਾਂ ਕਿ ਹੁਣ ਜਿਵੇਂ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਡਰੱਗਸ ਲਿਆਉਣ ਲਈ ਕਿਵੇਂ ਹੁਕਅਪ ਕੀ, ਭਾਵੇਂ ਕਹਿਣ ਨੂੰ ਕਿਹਾ ਜਾਂਦਾ ਹੈ ਕਿ ਜੀ ਪ੍ਰਾਈਵੇਟ ਸਮਗਲਰ ਨੇ ਜਾਂ ਦੂਜੇ ਨੇ, ਪਰ ਇਹ ਸਾਰੀ ਗਵਰਨਮੈਂਟ ਸਪਾਂਸਰਡ, ਏਜੰਸੀ ਸਪਾਂਸਰਡ ਹੈ। ਕੈਨੇਡਾ ਦਾ 에ਅਰਪੋਰਟ ਹੋਏ, ਅਮਰੀਕਾ ਦੇ 에ਅਰਪੋਰਟ ਹੋਏ ਜੀ, ਇੱਥੇ ਵੀ ਪੱਗ ਦੇ ਵਿੱਚ ਨਾ ਸਹੀ ਕੋਈ ਹੋਰ ਸਾਧਨ ਰਾਹੀਂ ਕਿਸੇ ਨੇ ਅੰਦਰ ਸਟਿਚ ਕੀਤਾ ਹੋਇਆ, ਕੋਈ ਅਚਾਰ ਦੇ ਡੱਬੇ 'ਚ ਲੁਕਾ ਕੇ ਲਿਆ ਰਿਹਾ, ਇੱਦਾਂ ਦਾ ਵੀ ਕੇਸ ਸੀ।
ਇਹ ਉੱਤੇ ਅੰਬ ਦਾ ਅਚਾਰ ਹੈ ਜੀ, ਉਹ ਕੁੱਤਾ ਉੱਥੋਂ ਹਟੇ ਨਾ ਉਹਦੇ ਸਾਹਮਣੇ। ਉਹਨਾਂ ਨੇ ਬਾਅਦ 'ਚ ਦੇਖਿਆ ਤੇ ਅੰਦਰ ਜਿਹੜਾ ਹੈ ਉਹਦੇ ਜਿਹੜਾ ਉਹ ਮੋਮਜਾਮਾ ਟਾਈਪ ਲਿਫਾਫੇ ਦੇ ਵਿੱਚ ਉਹਦੇ ਥੱਲੇ ਜਿਹੜਾ ਹੈ ਉਹ ਡਰੱਗ ਸੀ, ਹੈਰੋਇਨ ਸੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਬਾਰੇ ਤਾਂ ਜਾਗਰੂਕਤਾ ਦੀ ਲੋੜ ਹੈ, ਹੋਰ ਤਾਂ ਅਸੀਂ ਕੀ ਕਹਿ ਸਕਦੇ ਹਾਂ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬੜੇ ਪਲੈਨਡ ਤਰੀਕੇ ਦੇ ਨਾਲ ਏਜੰਸੀਆਂ ਦਾ ਬਾਹਰਲੇ ਸਿੱਖਾਂ ਨੂੰ ਬਦਨਾਮ ਕਰਨ ਲਈ, ਉਹਨਾਂ ਨੂੰ ਵੀ ਇਸ ਜਿਹੜਾ ਕੈਟਾਗਰੀ 'ਚ ਲਿਆਉਣ ਲਈ, ਡਰੱਗ ਸਮਗਲਰਸ ਦੀ ਔਰ ਬੈਡ ਨੇਮ ਦੇਣ ਲਈ ਇਹ ਉਹਨਾਂ ਦਾ ਅਟੈਂਪਟ ਹੈ ਜੀ। ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।